ਅੱਜ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਰੱਖੇ ਗਏ ਸੀ ਸ਼ਰਧਾਂਜਲੀ ਭੇਂਟ ਕਰਨ ਵਾਸਤੇ। ਤੇ ਜਿਹੜਾ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਹੈ ਉਹਦੀ ਸਫਲਤਾ ਵਾਸਤੇ ਅੱਜ ਅਰਦਾਸ ਅਸੀਂ ਕੀਤੀ ਹੈ। ਪਰਮਾਤਮਾ ਦੇ ਚਰਨਾਂ ਅਰਦਾਸ ਹੈ ਕਿ ਮਿਹਰ ਕਰਨ ਸੰਘਰਸ਼ ਕਾਮਯਾਬ ਹੋਏ, ਕਿਉਂਕਿ ਆ ਜਿਹੜਾ ਸੰਘਰਸ਼ ਹੈ ਹੁਣ ਪੂਰੇ ਦੇਸ਼ ਦਾ ਸੰਘਰਸ਼ ਬਣ ਗਿਆ, ਕੱਲਾ ਕਿਸਾਨੀ ਦਾ ਨਹੀਂ ਰਿਹਾ। ਇਹਦੇ ਸੰਘਰਸ਼ ਵਿੱਚ ਵਪਾਰੀ ਵੀ ਹੈ, ਡਾਕਟਰ ਵੀ ਹੈ, ਵਕੀਲ ਵੀ ਹੈ, ਇੰਜੀਨੀਅਰ ਵੀ ਹੈ, ਮੁਲਾਜ਼ਮ ਵੀ ਹੈ, ਕਿਉਂਕਿ ਸਾਰਿਆਂ ਨੂੰ ਪਤਾ ਹੈ ਜੇ ਕਿਸਾਨੀ ਕਮਜ਼ੋਰ ਹੋਗੀ ਤਾਂ ਦੇਸ਼ ਕਮਜ਼ੋਰ ਹੋ ਜਾਊਗਾ ਤੇ ਦੇਸ਼ ਬਹੁਤ ਪਿੱਛੇ ਚਲੇ ਜਾਊਗਾ ਦੁਨੀਆ ਤੱਕ। ਕੱਲਾ ਇੱਕ ਇਨਸਾਨ ਜਿਹੜਾ ਨਹੀਂ ਸਮਝਦਾ ਪ੍ਰਾਈਮ ਮਿਨਿਸਟਰ ਮੋਦੀ ਹੈ, ਜਿਹੜੇ ਆਪਣੇ ਹੰਕਾਰ ਨੂੰ ਲੈ ਕੇ ਉਹਦੇ 'ਚ ਮੈਂ ਜ਼ਿਆਦੀ ਆਈ ਪਈ ਹੈ ਕਿ ਮੈਂ ਹੁਣ ਵਾਪਸ ਨਹੀਂ ਲੈਣਾ। ਤੋ ਇਸ ਕਰਕੇ ਜਿੰਨੀ ਉਹ ਲੇਟ ਕਰਨਗੇ ਉਨਾ ਸੰਘਰਸ਼ ਹੋਰ ਫੈਲੂਗਾ, ਹੋਰ ਵਧੂਗਾ, ਹੋਰ ਤਾਕਤਵਰ ਹੋਊਗਾ। ਸੰਘਰਸ਼ ਨੇ ਮੋਦੀ ਸਾਹਿਬ ਸੋਚਦੇ ਆ ਕਿ ਸੰਘਰਸ਼ ਜੇ ਲੇਟ ਹੋ ਕੇ ਕਮਜ਼ੋਰ ਹੋਊਗਾ, ਬਹੁਤ ਗਲਤ ਫਹਿਮੀ 'ਚ ਹੈ। ਜਿਹੜੇ ਕਿਸਾਨ ਹੈ ਪੂਰੀ ਜ਼ਿੰਦਗੀ ਸੰਘਰਸ਼ ਕਰਦੇ ਰਹਿੰਦੇ ਆ ਉਹਨਾਂ ਵਾਸਤੇ, ਭਾਵੇਂ 2 ਮਹੀਨੇ ਹੋ ਭਾਵੇਂ 6 ਮਹੀਨੇ, ਜਿੰਨਾ ਤੱਕ ਵਾਪਸ ਕਾਨੂੰਨ ਨਹੀਂ ਹੁੰਦੇ ਉਹਨਾਂ ਨੇ ਉੱਥੇ ਹੀ ਰਹਿਣਾ। ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ 'ਚ ਅਸੀਂ ਜਿੱਥੇ ਆਪਣੇ ਲੋਕ ਸ਼ਹੀਦ ਹੋਏ ਉਹਨਾਂ ਜ਼ਿਲ੍ਹਿਆਂ, ਜਿਵੇਂ ਸੰਗਰੂਰ ਜ਼ਿਲ੍ਹੇ 'ਚ ਹੈਗਾ 11 ਤਰੀਕ ਨੂੰ, ਉੱਥੇ ਵੀ ਅਸੀਂ ਰਿਲਾਇੰਸ ਅੱਜ ਹਾਈ ਕੋਰਟ ਚਲਾ ਗਿਆ। ਇੱਕ ਤਾਂ ਉਹਨੇ ਟਾਵਰਾਂ ਦੀ ਜਿਹੜੀ ਪੰਜਾਬ ਹਰਿਆਣਾ ਭੰਨ ਤੋੜੀ ਉਹਦੇ ਮਾਮਲੇ ਨੂੰ ਲੈ ਕੇ, ਇੱਕ ਉਹਨਾਂ ਨੇ ਕਿਹਾ ਵੀ ਅਸੀਂ ਕਿਤੇ ਵੀ ਜਿਹੜੀ ਖਰੀਦੋ ਫਰੋਖਤ ਕੀਤੀ ਹੈਗੀ ਹੈ ਝੋਨਾ ਕਣਕ ਜਿਹੜੀ ਵੀ ਉਹ MSP ਤੋਂ ਘੱਟ ਕਿਤੇ ਨਹੀਂ ਕੀਤੀ, ਵੀ ਸਾਡੇ ਤੇ ਵੈਸੇ ਇਲਜ਼ਾਮ ਲਾਏ ਜਾ ਰਹੇ ਨੇ। ਸੀ ਮੈਨੂੰ ਪਤਾ ਨਹੀਂ ਕੀ ਕਿਹਾ ਹੈ, ਪਰ ਸਾਰਾ ਕੁਝ ਹੀ ਮੋਦੀ ਸਾਹਿਬ ਨੇ ਉਹਨਾਂ ਨੂੰ ਦੇ ਦਿੱਤਾ। ਅੱਜ ਦੇਸ਼ ਦੀ ਅਗਵਾਈ ਪ੍ਰਧਾਨ ਮੰਤਰੀ ਮੋਦੀ ਜਾਂ ਬਾਨੀ ਕਰੇ। ਪ੍ਰਧਾਨ ਜੀ, ਇੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਕਿ ਰਾਜਪਾਲ ਵੱਲੋਂ ਜਿਹੜਾ ਹੈਗਾ ਉਹ ਗਲਤ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਦੇ ਅਫਸਰਾਂ ਨੂੰ ਤਲਬ ਦਿੱਤਾ ਜਾ ਰਿਹਾ। ਮੈਂ ਉਹੀ ਕਹਿਣਾ ਚਾਹਣਾ ਕਿ ਆ ਜਿਹੜਾ ਰਾਜਪਾਲ ਹੈ ਹੁਣ ਇਹਨੂੰ ਮਿਸਯੂਜ਼ ਕਰਨ ਲੱਗੀ ਪੋਜੀਸ਼ਨ ਰਾਜਪਾਲ ਦੇ ਨੂੰ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ। ਤੁਸੀਂ ਦੇਖਿਆ ਵੈਸਟ ਬੰਗਾਲ 'ਚ ਮਮਤਾ ਬੈਨਰਜੀ ਦੇ ਖਿਲਾਫ ਵਰਤ ਰਿਹਾ ਹੈ। ਜਿੱਥੇ ਵਿਰੋਧੀਆਂ ਦੀ ਸਰਕਾਰ ਹੈ, ਉਹਨਾਂ ਦੀ ਹੱਕ ਦੀ ਸਰਕਾਰ ਨਹੀਂ ਹੈ, ਉੱਥੇ ਰਾਜਪਾਲ ਨੂੰ ਵਰਤ ਰਿਹਾ ਹੈ। ਅਸੀਂ ਘੱਟ ਤੋਂ ਘੱਟ ਪਿਛਲੇ ਕਈ ਸਾਲਾਂ ਤੋਂ ਮੈਨੂੰ ਲੱਗਦਾ 100 ਵਾਰ ਰਾਜਪਾਲ ਨੂੰ ਗਏ ਹੋਏ। ਜਦੋਂ ਕਾਂਗਰਸ ਦੇ ਰਾਜ ਵਿੱਚ ਸ਼ਰਾਬ ਦੀਆਂ ਭੱਠੀਆਂ ਫੈਕਟਰੀਆਂ ਲੱਗੀਆਂ ਸੀ, ਰਾਜਪਾਲ ਕੋਲ ਗਏ ਸੀ, ਉਦੋਂ ਉਹਨਾਂ ਨੇ ਕੁਝ ਨਹੀਂ ਕੀਤਾ। ਜਦੋਂ ਸ਼ਰਾਬ ਨਾਲ ਕਈ ਲੋਕ ਮਾਰੇ ਗਏ ਸੀ, ਜਾਲੀ ਸ਼ਰਾਬ ਕਾਂਗਰਸੀ ਵੇਚਦੇ ਸੀ, ਉਦੋਂ ਰਾਜਪਾਲ ਨੇ ਕੋਈ ਸਮਨ ਨਹੀਂ ਕੀਤਾ। ਜਦੋਂ ਕੋਈ ਗਰੀਬ ਦੀ ਕੋਈ ਸਮੱਸਿਆ ਲੈ ਕੇ ਅਸੀਂ ਗਏ, ਉਦੋਂ ਰਾਜਪਾਲ ਨੇ ਕਿਸੇ ਨੂੰ ਸਮੱਸਿਆ ਨਹੀਂ ਕੀਤਾ, ਕਿਉਂਕਿ ਬੀਜੇਪੀ ਦੇ ਵਰਕਰਾਂ ਤੇ ਹੋਇਆ ਹੁਣ ਸਮਨ ਕੀਤਾ। ਕਿਉਂ? ਰਾਜਪਾਲ ਦੀ ਪੋਜੀਸ਼ਨ ਇੰਡੀਪੈਂਡੈਂਟ ਹੈ ਐਂਡ ਉਹ ਪੋਜੀਸ਼ਨ ਨੂੰ ਮਿਸਯੂਜ਼ ਨਹੀਂ ਹੋਣਾ ਚਾਹੀਦਾ। ਤਾਈਓ ਅਸੀਂ ਕਿਹਾ ਕਿ ਸੈਂਟਰ ਆਪਣੀ ਮਿਸਯੂਜ਼ ਕਰ ਰਹੀ ਹੈ ਪਾਵਰਸ। ਤੁਸੀਂ ਸਮਝੋ ਰਾਜਪਾਲ ਐਕਟਿੰਗ ਲਾਈਕ ਦ ਬੀਜੇਪੀ ਏਜੰਟ? I am saying Rajpal should not be used by ਸੈਂਟਰਲ ਸਰਕਾਰ ਐਜ਼ देयर ਮਾਊਥਪੀਸ। ਸੀਐਮ ਸਾਹਿਬ ਕਹਿ ਰਹੇ ਵੀ ਮੈਨੂੰ ਤਲਬ ਕੀਤਾ ਹੈ, ਇਹ ਪੋਲਿਟਿਕਸ ਕੀ ਹੈਗੀ ਜਿਵੇਂ ਅਫਸਰਾਂ ਨੂੰ? ਸੀਐਮ ਸਾਹਿਬ ਤਾਂ ਆਪ ਦੋਨੋਂ ਡਰਾਮੇ ਲੱਗੇ ਹੈ। ਕੈਪਟਨ ਅਮਰਿੰਦਰ ਸਿੰਘ ਦੀ ਜੋ ਸਾਂਝ ਬੀਜੇਪੀ ਸਰਕਾਰ ਨਾਲ ਹੈ, ਤੁਸੀਂ ਆਪ ਸਾਰੇ ਜਾਣਦੇ ਹੋ। ਇਹ ਜਿਹੀਆਂ ਸਹੂਲਤਾਂ ਕੈਪਟਨ ਨੂੰ ਦਿੱਤੀਆਂ ਬੀਜੇਪੀ ਸੈਂਟਰ ਸਰਕਾਰ ਨੇ, ਜਿਹਦੀਆਂ ਕਈ ਹੋਰ ਸਹੂਲਤਾਂ ਤੁਸੀਂ ਵੀ ਜਾਣਦੇ ਹੋ, ਜਿਹਨਾਂ ਪਰਮਿਸ਼ਨਾਂ ਦਿੱਤੀਆਂ, ਵੀਜ਼ੇ ਦਿੱਤੇ ਆ, ਸਾਰੇ ਕੰਮ ਦਿੱਤੇ ਆ, ਸੈਂਟਰ ਸਰਕਾਰ ਦੇ ਬਗੈਰ ਹੋ ਸਕਦੇ ਆ? ਸਰ ਜੇਕਰ ਮੋਦੀ ਸਰਕਾਰ ਨੇ ਇਹ ਵਾਪਸ ਲੈ ਲਏ ਕਾਨੂੰਨ ਤਾਂ ਗੱਠਜੋੜ ਦੁਬਾਰੇ ਹੋ ਸਕਦਾ ਹੀ? ਬਿਲਕੁਲ ਨਹੀਂ, ਬਿਲਕੁਲ ਨਹੀਂ। ਸਾਡੀ ਪਿੱਠ ਤੇ ਛੁਰਾ ਮਾਰਿਆ ਉਹਨਾਂ ਨੇ, ਸਾਡੀ ਕੌਮ ਦੀ ਪਿੱਠ ਤੇ ਛੁਰਾ ਮਾਰਿਆ। ਤੇ ਇਸ ਕਰਕੇ ਅਸੀਂ ਜਿਹੜਾ ਧੋਖਾ ਦਿੱਤਾ ਸੀ ਦੇਸ਼ ਦੀਆਂ ਕੋਈ ਹੋਰ ਖੇਤਰੀ ਪਾਰਟੀਆਂ ਨਾਲ ਕੋਈ ਚੱਲ ਰਿਹਾ ਹੈ ਗਠਜੋੜ? ਉਹ ਸਾਡੀ ਗੱਲ ਚੱਲ ਰਹੀ ਹੈ ਤੇ ਜਲਦੀ ਸਾਡੀ ਮੀਟਿੰਗ ਹੋਣੀ। ਕਾਫੀ ਰੀਜਨਲ ਪਾਰਟੀਆਂ ਨਾਲ ਸਾਡੀ ਸੋਚ ਹੈ ਕਿ ਦੇਸ਼ ਵਿੱਚ ਜੇ ਅੱਜ ਜਿਹੀ ਹਾਲਾਤ ਪ੍ਰਾਈਮ ਮਿਨਿਸਟਰ ਮੋਦੀ ਨੇ ਬਣਾਤੀ ਹੈ, ਦੇਸ਼ ਤਾਂ ਹੀ ਬਚ ਸਕਦਾ ਜੇ ਫੈਡਰਲ ਢਾਂਚਾ ਮਜ਼ਬੂਤ ਹੋਏ। ਹੌਲੀ ਹੌਲੀ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨ ਤੇ ਸੈਂਟਰ ਸਰਕਾਰ ਲੱਗੀ ਹੈ। ਸਰ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਹੈ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਯਾਰ ਰਵਨੀਤ ਬਿੱਟੂ ਨੂੰ ਤੁਸੀਂ ਦੱਸਿਆ ਕੀ ਹੈ, ਤੁਸੀਂ ਉਹਨੂੰ ਰੋਜ਼ ਟੀਵੀ ਤੇ ਦਿਖਾ ਦਿੰਦੇ ਹੋ ਤੇ ਉਹ ਹਟਦਾ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਕੀ ਬੋਲ ਰਿਹਾ, ਕਿਦੋਂ ਬੋਲਣਾ, ਕੀ ਬੋਲਣਾ, ਕਿੱਥੇ ਬੋਲਣਾ, ਉਹਦਾ ਕੋਈ ਪਤਾ ਨਹੀਂ। ਉਹਦਾ ਪਰ ਰੋਜ਼ ਚਾਹੁੰਦਾ ਹੈ ਕਿ ਮੇਰੀ ਪਤਾ ਲੱਗ ਜਾਏ ਕਿ ਮੈਂ ਹੈਗਾ, ਐਗਜ਼ਿਸਟ ਕਰਦਾ। ਸਰ ਜਿਹੜੇ ਸਰ ਇੱਕ ਮਿੰਟ, ਸ਼੍ਰੋਮਣੀ ਅਕਾਲੀ ਦਲ ਡਟ ਕੇ ਲੜੇਗਾ
ਤੇ ਬਹੁਤ ਵੱਡੀ ਜਿੱਤ ਪ੍ਰਾਪਤ ਕਰੇਗਾ। ਜਿਹੜੇ ਬੀਜੇਪੀ ਆਗੂ ਦਾ ਵਿਰੋਧ ਕਰ ਰਹੇ ਉਹਨਾਂ ਤੇ ਪਰਚੇ ਹੋਣ ਲੱਗੇ ਪੰਜਾਬ ਤੋਂ ਕੀ ਜਿਹੜੇ ਬੀਜੇਪੀ ਆਗੂ ਦਾ ਵਿਰੋਧ ਇਹ ਗੋਹਾ ਸੁੱਟਣ ਦਾ 307 ਦਾ ਪਰਚਾ ਗੋਹਾ ਸੁੱਟਿਆ ਤਿੱਖੇ ਸੁਦੇ ਉਹਨਾਂ ਦੇ ਪਰਚੇ ਹੋ ਗਏ। ਮੈਂ ਇਹ ਕਹਿ ਰਿਹਾ ਨਾ ਕੈਪਟਨ ਹੁਣ ਉਤੋਂ ਕੈਪਟਨ ਤੇ ਉਹਦੇ ਜਿਹੜੇ ਅਹਿਸਾਨ ਕੀਤੇ ਸੈਂਟਰ ਦੀ ਸਰਕਾਰ ਕੈਪਟਨ ਤੋਂ ਅਹਿਸਾਨ ਕਰਾਏ ਹੈ ਕੀਤੇ ਕੈਪਟਨ ਦੀ ਸਰਕਾਰ ਤੇ ਕੈਪਟਨ ਸਾਹਿਬ ਤੇ ਜਾਤੀ ਹੁਣ ਅਹਿਸਾਨ ਦਾ ਹੁਣ ਅਹਿਸਾਨ ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਹੱਸੀ ਜਾਂਦੇ ਹੋ। ਸਰ ਤੁਸੀਂ ਵਰਕਰਾਂ ਨੂੰ ਸੱਦਾ ਦਿੱਤਾ ਹੈ ਵੀ ਧਰਨੇ 'ਚ ਜਾਓ, ਤੁਹਾਡਾ ਵੀ ਪ੍ਰੋਗਰਾਮ ਹੈਗਾ ਜੀ ਧਰਨੇ 'ਚ? ਅਸੀਂ ਆਪ ਨਹੀਂ ਜਾਣਾ ਜਾ ਰਹੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸੈਂਟਰ ਸਰਕਾਰ ਕਹੇ ਕਿ ਆ ਸਿਆਸੀ ਲੀਡਰ ਆ ਗਏ, ਪਾਰਟੀਆਂ ਆ ਗਈਆਂ। ਸਾਡੇ ਸਾਰੇ ਸਰਕਲ ਪ੍ਰਧਾਨ ਮੈਨੂੰ ਲੱਗਦਾ ਕੋਈ ਨਹੀਂ ਬਚਿਆ ਹੋਣਾ ਜਿਹੜਾ ਉੱਥੇ ਨਾ ਗਿਆ ਹੋਵੇ। ਸਾਡੇ ਮੈਨੂੰ ਘੱਟ ਤੋਂ ਘੱਟ 50-55 ਹਲਕਾ ਇੰਚਾਰਜ ਉੱਥੇ ਜਾ ਕੇ ਆਏ, 3-4 ਦਿਨ ਲਾ ਕੇ ਆਏ ਆਪਣੇ ਵਰਕਰ। ਤੁਸੀਂ ਉੱਥੇ ਦੇਖੋ ਤੇ ਪੂਰੇ ਹਰ ਕਿਸਮ ਦੀ ਜੇ ਜਥੇਬੰਦੀਆਂ ਦੀ ਲੀਡਰਾਂ ਦੀ ਮੇਰੀ ਗੱਲ ਹੁੰਦੀ ਰਹਿੰਦੀ ਹੈ, ਜੋ ਚੀਜ਼ ਦੀ ਲੋੜ ਹੁੰਦੀ ਹੈ ਮੈਨੂੰ ਦੱਸ ਦਿੰਦੇ, ਅਸੀਂ ਕਰਦੇ ਰਹਿੰਦੇ ਹਾਂ ਕਿਉਂਕਿ ਆਹ ਸੰਘਰਸ਼ ਹੁਣ ਕਿਸੇ ਦਾ ਨਹੀਂ, ਸਾਰਿਆਂ ਦਾ। ਮੈਂ ਤਾਂ ਸਾਰੇ ਕਹਿੰਦਾ ਸਾਰੇ ਪੰਜਾਬੀ, ਕਿਉਂਕਿ ਅਸੀਂ ਪੰਜਾਬ ਦੀ ਪਾਰਟੀ ਹੈ, ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਪਣੀ ਸਾਰਿਆਂ ਦਾ